सत श्री अकाल, तुसीं देख रहे हो TV 84 ते मैं हां सुप्रिया वर्मा। खबरां दे इस बुलेटिन दी शुरुआत करन तो पहला नजर मारदे हां अज दीयां हैडलाइंस ते। ईवीएम ਦੀ ਸੁਰੱਖਿਆ ਤੇ ਸਵਾਲ ਕਰਨ ਵਾਲਿਆਂ ਨੂੰ ਚੋਣ ਕਮਿਸ਼ਨ ਨੇ ਦਿੱਤਾ ਜਵਾਬ। ਕਿਹਾ ਈਵੀਐਮ ਨੂੰ ਸੀਲ ਕਰਨ ਦੀ ਪ੍ਰਕਿਰਿਆ ਪਾਰਟੀਆਂ ਦੇ ਆਗੂਆਂ ਦੇ ਸਾਹਮਣੇ ਹੋਈ, ਨਾਲੇ CEPF ਦੀ ਸਖਤ ਸੁਰੱਖਿਆ ਵਿਚਾਲੇ ਹਨ ਮਸ਼ੀਨਾਂ। ਸੁਖਪਾਲ ਖਹਿਰਾ ਆਈ ਨਵਜੋਤ ਸਿੱਧੂ ਦੇ ਹੱਕ 'ਚ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ ਲੈ ਕੇ ਸਿਆਸਤਾਂ ਸ਼ਿਖਰਾਂ ਤੇ। ਖਹਿਰਾ ਨੇ ਕਿਹਾ PDA 'ਚ ਸ਼ਾਮਿਲ ਹੋ ਜਾਣ ਨਵਜੋਤ ਸਿੱਧੂ। ਪਰਨੀਤ ਕੌਰ ਨੇ ਚੁੱਕੇ ਨਵਜੋਤ ਸਿੱਧੂ ਦੇ ਬਿਆਨ ਤੇ ਸਵਾਲ। ਕਿਹਾ ਜੇਕਰ ਕੋਈ ਨਾਰਾਜ਼ਗੀ ਸੀ ਤਾਂ ਪਾਰਟੀ ਪਲੇਟਫਾਰਮ ਤੇ ਕਰਨੀ ਚਾਹੀਦੀ ਸੀ ਗੱਲ। ਚੋਣਾਂ 'ਚ ਸਿੱਧੂ ਦੇ ਇਸ ਬਿਆਨ ਨਾਲ ਪਾਰਟੀ ਨੂੰ ਹੋਇਆ ਹੈ ਨੁਕਸਾਨ, ਜਦਕਿ ਰਾਜਕੁਮਾਰ ਵੇਰਕਾ ਨੇ ਦੋਹਾਂ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਨਾ ਕਰਨ ਦੀ ਦਿੱਤੀ ਸਲਾਹ। ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਹੋਣਗੀਆਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਰਜਿਸਟਰਡ। ਗਿਆਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 12 ਸਿੱਖ ਸੰਸਥਾਵਾਂ ਦੀ ਇੱਕ ਵਿਸ਼ਵ ਪੱਧਰੀ ਤੇ ਤਾਲਮੇਲ ਕਮੇਟੀ ਦਾ ਕੀਤਾ ਗਠਨ। ਤੇ ਬਰਗਾੜੀ ਗੋਲੀकांड ਦੇ ਮੁਲਜ਼ਮ ਸਾਬਕਾ SSP ਚਰਨਜੀਤ ਸ਼ਰਮਾ ਨੂੰ ਨਹੀਂ ਮਿਲੀ ਜ਼ਮਾਨਤ, ਜਦਕਿ ਹਾਈ ਕੋਰਟ ਨੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਰਾਹਤ। ਕੋਰਟ ਨੇ ਪੁਲਿਸ ਨੂੰ ਜਲਦ ਚਲਾਨ ਪੇਸ਼ ਕਰਨ ਦੀ ਕੀਤੀ ਤਾਕੀਦ। ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਲੋਕ ਸਭਾ ਚੋਣਾਂ ਦੌਰਾਨ EVM ਦੀ ਸੁਰੱਖਿਆ ਸੰਬੰਧੀ ਲਗਾਤਾਰ ਸਵਾਲ ਕਰਨ ਵਾਲਿਆਂ ਨੂੰ ਚੋਣ ਕਮਿਸ਼ਨ ਨੇ ਜਵਾਬ ਦਿੱਤਾ ਹੈ। ਚੋਣ ਕਮਿਸ਼ਨ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਜਦੋਂ EVM ਨੂੰ ਸੀਲ ਕਰਨ ਦੀ ਪ੍ਰਕਿਰਿਆ ਪਾਰਟੀਆਂ ਦੇ ਆਗੂਆਂ ਦੇ ਸਾਹਮਣੇ ਹੋਈ ਹੈ ਤੇ EVM ਤੇ ਦੋਸ਼ ਲਗਾਉਣਾ ਬੇਬੁਨਿਆਦ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਸਾਰੇ ਮਾਮਲਿਆਂ ਦੇ ਉਮੀਦਵਾਰਾਂ ਸਾਹਮਣੇ EVM ਤੇ VVPAT ਨੂੰ ਠੀਕ ਢੰਗ ਨਾਲ ਸੀਲ ਕਰਨ ਦਾ ਕੰਮ ਕੀਤਾ ਗਿਆ ਹੈ। ਚੋਣ ਅਧਿਕਾਰੀਆਂ ਨੇ ਕਿਹਾ ਕਿ ਇਸ ਦੌਰਾਨ ਪੂਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਸਟਰੋਂਗ ਰੂਮ ਦੇ ਵਿੱਚ CCTV ਕੈਮਰੇ ਲਗਾਏ ਗਏ ਹਨ। ਉਹਨਾਂ ਨੇ ਕਿਹਾ ਕਿ CEPF ਦੀ ਸਖਤ ਸੁਰੱਖਿਆ ਵਿਚਾਲੇ ਸਾਰੀ ਸਮੱਗਰੀ ਰੱਖੀ ਹੋਈ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਉਮੀਦਵਾਰਾਂ ਨੂੰ ਸਟਰੋਂਗ ਰੂਮ ਨੂੰ ਦੇਖਣ ਦੀ ਇਜਾਜ਼ਤ ਹੈ, ਪਰ ਇੱਕ ਸਮੇਂ ਇੱਕ ਵਿਅਕਤੀ ਹੀ ਜਾ ਸਕਦਾ ਹੈ। ਪੰਜਾਬ ਏਕਤਾ ਪਾਰਟੀ ਦੇ ਕਨਵੀਨਰ ਸੁਖਪਾਲ ਸਿੰਘ ਖਹਿਰਾ ਨਵਜੋਤ ਸਿੱਧੂ ਦੀ ਹਮਾਇਤ ਵਿੱਚ ਉਤਰ ਆਏ ਹਨ। ਅੱਜ ਬਠਿੰਡਾ ਵਿੱਚ ਇੱਕ ਪ੍ਰੈਸ ਕਾਨਫਰੰਸ ਕਰਦਿਆਂ ਖਹਿਰਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਫ੍ਰੈਂਡਲੀ ਮੈਚ ਦੇ ਬਿਆਨ ਉੱਤੇ ਕਿਹਾ ਕਿ ਸਿੱਧੂ ਵੱਲੋਂ ਬਿਲਕੁਲ ਸਹੀ ਕਿਹਾ ਗਿਆ ਹੈ। ਖਹਿਰਾ ਨੇ ਕਿਹਾ ਕਾਂਗਰਸ ਤੇ ਅਕਾਲੀ ਦਲ ਆਪਸ ਵਿੱਚ ਮਿਲੇ ਹੋਏ ਹਨ ਤੇ ਇਸੇ ਕਰਕੇ ਅੱਜ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਹੋਈ। ਖਹਿਰਾ ਨੇ ਕਿਹਾ ਕਿ ਉਹ ਸਿੱਧੂ ਦੇ ਇਸ ਬਿਆਨ ਉੱਤੇ ਉਹਨਾਂ ਦਾ ਸਮਰਥਨ ਕਰਦੇ ਹਨ ਤੇ ਉਹਨਾਂ ਦੇ ਨਾਲ ਖੜੇ ਹਨ। ਖਹਿਰਾ ਨੇ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ। ਖਹਿਰਾ ਨੇ ਉਮੀਦ ਜਤਾਈ ਹੈ ਕਿ ਸਿੱਧੂ ਆਪਣੇ ਇਸ ਸਟੈਂਡ ਉੱਤੇ ਬਰਕਰਾਰ ਰਹਿਣਗੇ। ਉਹਨਾਂ ਨੇ ਕਿਹਾ ਕਿ ਕੈਪਟਨ ਦੇ ਛੋਟੇ-ਮੋਟੇ ਕਾਂਗਰਸੀ ਗੁਮਾਨੀ ਉਹਨਾਂ ਦੇ ਪਿੱਠੂ ਵਜ਼ੀਰ ਜਾਂ ਮੰਤਰੀ ਸਿੱਧੂ ਉੱਤੇ ਕਾਰਵਾਈ ਕਰਨਗੇ, ਪਰ ਇਹ ਸਿੱਧੂ ਦੇ ਇਮਤਿਹਾਨ ਦੀ ਘੜੀ ਹੈ। ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ ਆਪਣੇ ਸਟੈਂਡ ਤੇ ਖੜੇ ਰਹਿਣਗੇ। ਖਹਿਰਾ ਨੇ ਇੱਥੋਂ ਤੱਕ ਕਿਹਾ ਕਿ ਜੇ ਸਿੱਧੂ ਤੇ ਕੋਈ ਮੁਸੀਬਤ ਆਈ ਤਾਂ PDA ਪੂਰੇ ਦਿਲ ਨਾਲ ਉਹਨਾਂ ਨਾਲ ਖੜਾ ਹੈ ਤੇ ਪਾਰਟੀ ਦੇ ਦਰਵਾਜ਼ੇ ਸਿੱਧੂ ਲਈ ਸਦਾ ਖੁੱਲੇ ਹਨ। ਨਵਜੋਤ ਸਿੰਘ ਸਿੱਧੂ ਨੂੰ ਕਹਿਣਾ ਚਾਹੁੰਦਾ ਕਿ ਆਪਣੇ ਸਟੈਂਡ ਤੇ ਉਹਨਾਂ ਨੂੰ ਬਰਕਰਾਰ ਰਹਿਣਾ ਚਾਹੀਦਾ। ਆ ਜਿਹੜੇ ਕਾਂਗਰਸ ਦੇ ਖੁਸ਼ਾਮਦੀ ਮੰਤਰੀ ਉਹਨਾਂ ਦੇ ਹਮਲੇ ਕਰਦੇ ਨੇ, ਇਹਨੂੰ ਘਬਰਾਉਣਾ ਨਹੀਂ ਚਾਹੀਦਾ। ਪੰਜਾਬ ਦੀ ਇੱਕ ਸਿਧਾਂਤਕ ਗੱਲ ਕਰਨੀ ਚਾਹੀਦੀ ਹੈ ਔਰ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਉਹਨਾਂ ਨੂੰ ਭਰੋਸਾ ਦਿਵਾਉਂਦਾ ਕਿ ਅਸੀਂ ਤੁਹਾਡੇ ਨਾਲ ਹਾਂ। ਜਿਹੜੇ ਲੋਕ ਪੰਜਾਬ ਦੇ ਹਿੱਤ ਦੀ ਗੱਲ ਕਰਨਗੇ, ਜਿਹੜੇ ਲੋਕ ਤਾਕਤਵਰ ਜ਼ਗੀਰਦਾਰ ਟੱਬਰਾਂ ਦੇ ਨਾਲ ਲੜਨਗੇ, ਅਸੀਂ ਉਹਨਾਂ ਦਾ ਸਾਥ ਦਿਆਂਗੇ। ਅਗਰ ਨਵਜੋਤ ਸਿੰਘ ਸਿੱਧੂ ਨੂੰ ਇਹ ਨੌਬਤ ਆਈ ਕਿ ਇਹ ਖੁਸ਼ਾਮਦੀਆਂ ਦੇ ਹਮਲਿਆਂ ਦੇ ਕਰਕੇ ਉਸ ਨੂੰ ਕਾਂਗਰਸ ਵਿੱਚੋਂ ਹਟਣਾ ਪਿਆ ਤੇ ਅਸੀਂ ਉਸ ਨੂੰ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਵਿੱਚ ਨਵਜੋਤ ਸਿੰਘ ਸਿੱਧੂ ਦਾ ਮਾਣ ਸਤਿਕਾਰ ਕਰਨਾ। ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੀ ਮਿਲੀ ਭੁਗਤ ਦਾ ਫ੍ਰੈਂਡਲੀ ਮੈਚ ਦਾ ਖੁਲਾਸਾ ਕੀਤਾ। ਉਹ ਸਾਡੇ ਇਲਜ਼ਾਮਾਂ ਨੂੰ ਪੁਖਤਾ ਕੀਤਾ। ਅਸੀਂ ਪਿਛਲੇ ਕਾਫੀ ਅਰਸੇ ਤੋਂ ਕਹਿ ਰਹੇ ਹਾਂ ਕਿ ਇਹ ਦੋਨੋਂ ਜ਼ਗੀਰਦਾਰ ਪਰਿਵਾਰ ਮਿਲ ਕੇ ਰਾਜਨੀਤੀ ਕਰ ਰਹੇ ਨੇ। ਬਾਦਲ ਦੇ ਸਰਕਾਰ ਨੇ ਜਾਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਦੋ ਵੱਡੇ ਭ੍ਰਿਸ਼ਟਾਚਾਰ ਦੇ ਮਾਮਲੇ ਲੁਧਿਆਣਾ ਸਿਟੀ ਸੈਂਟਰ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਵਿੱਚ ਕੈਂਸਲੇਸ਼ਨ ਰਿਪੋਰਟ ਫਾਈਲ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸੇਫ ਪੈਸੇ ਦਿੱਤਾ ਸੀ। ਉਸ ਵੇਲੇ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਬਾਅਦ ਨਾ ਸੁਖਬੀਰ ਬਾਦਲ ਦੀ ਭ੍ਰਿਸ਼ਟਾਚਾਰ ਦੇ ਖਿਲਾਫ ਕੋਈ ਐਕਸ਼ਨ ਲਿਆ, ਨਾ ਕੋਈ ਇਨਕੁਆਇਰੀ ਆਰਡਰ ਕੀਤੀ, ਨਾ ਬਿਕਰਮਜੀਤ ਦੇ ਡਰੱਗ ਕਨੈਕਸ਼ਨਸ ਜੋ ਸੱਤਾ ਤੇ ਪਿੰਦਾ ਇੰਟਰਨੈਸ਼ਨਲ ਡਰੱਗ ਕਾਰਟਲ ਦੇ ਨਾਲ ਕਨੈਕਸ਼ਨ ਸੀਗੇ, ਜੋ ਉਹਨਾਂ ਦੇ ਲਾਲ ਬੱਤੀ ਗੱਡੀਆਂ ਵਿੱਚ ਚੜ੍ਹਦੇ ਸੀ, ਕੋਠੀਆਂ ਵਿੱਚ ਰਹਿੰਦੇ ਸੀ, ਅਮਰਿੰਦਰ ਸਿੰਘ ਨੇ ਕੋਈ ਜਾਂਚ ਨਹੀਂ ਕੀਤੀ ਨਸ਼ਿਆਂ ਦੇ ਉਹਦੇ ਖਿਲਾਫ। ਉਲਟਾ ਮੇਰੇ ਖਿਲਾਫ ਇੱਕ ਮਨਘੜਤ ਮੁਕੱਦਮਾ ਦਰਜ ਕਰਕੇ ਮੈਨੂੰ ਸੁਪਰੀਮ ਕੋਰਟ ਤੱਕ ਲੈ ਕੇ ਗਏ। ਔਰ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀ ਇਹ ਮਿਲੀ ਭੁਗਤ ਦਾ ਖੁਲਾਸਾ ਨਵਜੋਤ ਸਿੰਘ ਸਿੱਧੂ ਨੇ ਕੀਤਾ, ਇਹ ਪੰਜਾਬ ਦੇ ਹਿੱਤ ਵਿੱਚ ਹੈ। ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਬੈਂਸ ਨੇ ਅੱਜ ਜੰਮ ਕੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧੇ।
ਉਹਨਾਂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਦੋਵੇਂ ਮਿਲ ਕੇ ਫ੍ਰੈਂਡਲੀ ਮੈਚ ਖੇਡ ਰਹੇ ਨੇ। ਉਹਨਾਂ ਨੇ ਕਿਹਾ ਕਿ ਕੈਪਟਨ ਖੁਦ ਬਾਦਲ ਨੂੰ ਬਚਾ ਰਹੇ ਨੇ। ਨਾਲ ਹੀ ਉਹਨਾਂ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਤੇ ਵੀ ਗੰਭੀਰ ਇਲਜ਼ਾਮ ਲਾਉਂਦਿਆਂ ਕਿਹਾ ਕਿ ਉਹ ਕਾਂਗਰਸ ਦੇ ਏਜੰਟ ਵਜੋਂ ਕੰਮ ਕਰ ਰਹੇ ਨੇ। ਬੈਂਸ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਗਏ ਬਿਆਨ ਵਿੱਚ ਕੋਈ ਵੀ ਉਹਨਾਂ ਨੂੰ ਸ਼ੰਕਾ ਨਹੀਂ ਹੈ, ਕਿਉਂਕਿ ਅਕਾਲੀ ਦਲ ਤੇ ਕਾਂਗਰਸ ਦੋਵੇਂ ਮਿਲ ਕੇ ਹੀ ਕੰਮ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੋ ਗੁੰਡਾ ਰਾਜ ਅਕਾਲੀ ਦਲ ਦੇ ਸਮੇਂ ਚੱਲ ਰਿਹਾ ਸੀ, ਉਹ ਹੁਣ ਕਾਂਗਰਸ ਦੇ ਸਮੇਂ ਵੀ ਹੋਰ ਵੱਧ ਫੁੱਲ ਰਿਹਾ ਹੈ। ਬੈਂਸ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੁਦ ਬਾਦਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਜਦਕਿ ਨਵਜੋਤ ਸਿੰਘ ਸਿੱਧੂ ਇੱਕ ਇਮਾਨਦਾਰ ਆਗੂ ਹੈ। ਨਵਜੋਤ ਸਿੱਧੂ ਦੇ ਇਸ ਬਿਆਨ ਨਾਲ ਬਹੁਤ ਕੁਝ ਸਾਹਮਣੇ ਆ ਗਿਆ, ਸੱਚਾਈ ਸਾਹਮਣੇ ਆ ਗਈ। ਕੈਪਟਨ ਤੇ ਬਾਦਲ ਦੀ ਸੰਧੀ, ਇਹਦਾ ਲਾਸ ਕੱਲਾ ਕਾਂਗਰਸ ਪਾਰਟੀ ਨੂੰ ਨਹੀਂ, ਇਹਦਾ ਬਹੁਤ ਵੱਡਾ ਆਰਥਿਕ ਤੌਰ ਤੇ ਨੁਕਸਾਨ ਪੰਜਾਬ ਦੇ ਲੋਕਾਂ ਨੂੰ ਆ, ਪੰਜਾਬ ਨੂੰ ਆ। ਉਹੀ ਲੂਟ ਮਾਫੀਆ ਜਿਹੜਾ ਬਾਦਲ ਰਨ ਕਰਦੇ ਸੀ, ਅੱਜ ਬ੍ਰਹਮ ਮਹਿੰਦਰੇ ਵਰਗੇ ਦਵਾਈਆਂ ਦੀ ਫੈਕਟਰੀ ਚਲਾ ਰਹੇ ਆ, ਸਿਹਤ ਮੰਤਰੀ ਨੇ। ਉਹ ਲੋਕ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਪਿੱਠ ਤੇ ਖੜੇ ਆ, ਜਿਹੜੇ ਖੁਦ ਲੂਟ ਮਾਫੀਆ ਚਲਾ ਰਹੇ ਆ। ਨਵਜੋਤ ਸਿੱਧੂ ਨੋ ਡਾਊਟ ਇਮਾਨਦਾਰ ਬੰਦਾ। ਨਵਜੋਤ ਸਿੱਧੂ ਨੇ ਜੋ ਸਟੇਟਮੈਂਟ ਦਿੱਤੀ ਆ 16 ਆਨੇ ਸੱਚ ਹੈ। ਅੱਜ ਕੈਪਟਨ ਤੇ ਬਾਦਲ ਦੀ ਸੰਧੀ ਪੰਜਾਬ ਦਾ ਆਰਥਿਕ तौर पे बेड़ा गर्क कर रही है। सर, एसटीयूसी इलेक्शन को लेकर एचएस फुल्का ने सीएम कैप्टन अमरिंदर सिंह को लिखा पत्र कि ਫੂਲਕਾ ਜੀ ਪੱਤਰ ਲਿਖ ਲੈਣ, ਪਰ ਉਹਨਾਂ ਦੇ ਪੱਤਰ ਲਿਖਣ ਦਾ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਇੱਕ ਨਵੇਂ ਪੈਸੇ ਦਾ ਅਸਰ ਨਹੀਂ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤਾਂ ਬਾਦਲਾਂ ਨੂੰ ਸ਼ੈਲਟਰ ਕਰ ਰਹੇ ਆ। ਕੈਪਟਨ ਅਮਰਿੰਦਰ ਸਿੰਘ ਤਾਂ ਬਾਦਲਾਂ ਨੂੰ ਇਸ ਤਰੀਕੇ ਦੇ ਨਾਲ ਬਚਾ ਰਿਹਾ ਵੀ ਬਾਦਲਾਂ ਦੇ ਪੈਰਾਂ ਨੂੰ ਸੇਕ ਨਾ ਲੱਗੇ। ਕੈਪਟਨ ਅਮਰਿੰਦਰ ਸਿੰਘ ਕਿਵੇਂ ਕਹਿ ਦੇਣਗੇ ਵੀ ਐਸਜੀਪੀਸੀ ਦੇ ਇਲੈਕਸ਼ਨ ਹੋ ਜਾਣ ਤੇ ਬਾਦਲ ਐਸਜੀਪੀਸੀ ਚੋਂ ਆਊਟ ਹੋ ਜਾਣ। ਸੋ ਫੂਲਕਾ ਜੀ ਕੋਈ ਹੋਰ ਢੰਗ ਤਰੀਕਾ ਕੱਢਣ, ਕੈਪਟਨ ਅਮਰਿੰਦਰ ਸਿੰਘ ਇਸ ਪਾਸੇ ਨਹੀਂ ਤੁਰਨਗੇ। ਨਵਜੋਤ ਸਿੰਘ ਸਿੱਧੂ ਉਤੇ ਲਗਾਤਾਰ ਸਿਆਸਤ ਪੱਖੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੈਬਨਿਟ ਮੰਤਰੀ ਵੀ ਉਹਨਾਂ ਦੇ ਖਿਲਾਫ ਖੁੱਲ੍ਹ ਕੇ ਬਿਆਨ ਦੇ ਰਹੇ ਹਨ। ਇਸੇ ਕੜੀ ਵਿੱਚ ਮਹਾਰਾਣੀ ਪ੍ਰਨੀਤ ਕੌਰ ਨੇ ਵੀ ਸਿੱਧੂ ਦੇ ਬਿਆਨ ਦਿੱਤਾ ਹੈ। ਪ੍ਰਨੀਤ ਕੌਰ ਨੇ ਕਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਤੇ ਬਿਆਨ ਦਾ ਸਮਾਂ ਸਹੀ ਨਹੀਂ ਸੀ। ਜੇਕਰ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਨਾਰਾਜ਼ਗੀ ਸੀ ਤਾਂ ਉਹ ਹਾਈ ਕਮਾਂਡ ਦੇ ਨਾਲ ਗੱਲ ਕਰ ਸਕਦੇ ਸਨ। ਪ੍ਰਨੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦੀ ਸਿੱਧੂ ਨਾਲ ਕੋਈ ਗੱਲਬਾਤ ਜਾਂ ਪ੍ਰੋਬਲਮ ਨਹੀਂ ਹੈ ਤੇ ਜੋ ਵੀ ਕੋਈ ਪ੍ਰੋਬਲਮ ਹੈ ਉਹਨਾਂ ਦੀ ਆਪਣੀ ਦਿੱਕਤ ਹੈ। ਇਹ ਜਿਹੜੀ ਗੱਲ ਕੀਤੀ ਹੈ ਬੇਟਾਈਮੀ ਗੱਲ ਜੋ ਕਰਨੀ ਸੀ ਜਾ ਕੇ ਹਾਈ ਕਮਾਂਡ ਨਾਲ ਕਰਨ। ਇਹਦੇ ਵਿੱਚ ਕਿਸੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਕੋਈ ਰੋਲ ਨਹੀਂ ਹੈ। ਸਾਡੀ ਹਾਈ ਕਮਾਂਡ ਨੇ ਜੋ ਡਿਸੀਜਨ ਲਿੱਤੀ ਉਹ ਸਾਰਿਆਂ ਦੇ ਸਿਰ ਮੱਥੇ ਤੇ, ਕੋਈ ਰੋਸ ਹੋਏ ਉੱਥੇ ਜਾਣ। ਔਰ ਜਦ ਗੱਲ ਇਹ ਜੀ ਆਂਦੀ ਹੈ ਤਾਂ ਮੇਰੇ ਖਿਆਲ 'ਚ ਰਿਐਕਸ਼ਨ ਲੋਕਾਂ ਤੋਂ ਆ ਗਿਆ। ਇਹਦੇ ਉੱਤੇ ਮੈਂ ਨਹੀਂ ਕੁਝ ਕਹਿਣਾ ਚਾਹੁੰਦੀ। ਮੈਂ ਤਾਂ ਇੰਨਾ ਕਹਿਣਾ ਚਾਹੁੰਦੀ ਹਾਂ ਕਿ ਸਿੱਧੂ ਸਾਹਿਬ ਪਲੀਜ਼, ਜੇ ਤੁਹਾਡਾ ਕੋਈ ਪ੍ਰੋਬਲਮ ਹੈਗਾ ਜਿਹੜਾ ਸਾਡੇ ਨਾਲ ਨਹੀਂ ਹੈ, ਇਹ ਤੁਹਾਡਾ ਆਪਣਾ ਹੈਗਾ ਔਰ ਤੁਸੀਂ ਹਾਈ ਕਮਾਂਡ ਨਾਲ ਗੱਲ ਕਰੋ। ਸਿੱਧੂ ਕੈਪਟਨ ਵਿਵਾਦ ਤੇ ਦੋਹਾਂ ਦੇ ਕਰੀਬੀ ਵਿਧਾਇਕ ਡਾਕਟਰ ਰਾਜਕੁਮਾਰ ਵੇਰਕਾ ਨੇ ਦੋਵਾਂ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਨਾ ਕਰਨ ਦੀ ਅਪੀਲ ਕੀਤੀ ਹੈ। ਵੇਰਕਾ ਦਾ ਕਹਿਣਾ ਹੈ ਕਿ ਦੋਵੇਂ ਆਗੂਆਂ ਨੂੰ ਪਾਰਟੀ ਪਲੇਟਫਾਰਮ ਤੇ ਆ ਕੇ ਆਪਣੀਆਂ ਗਲਤਫਹਿਮੀਆਂ ਦੂਰ ਕਰਨੀਆਂ ਚਾਹੀਦੀਆਂ ਹਨ। ਵੇਰਕਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਾਡੇ ਸੀਨੀਅਰ ਹੋਣ ਦੇ ਨਾਲ-ਨਾਲ ਮੁੱਖ ਮੰਤਰੀ ਵੀ ਹਨ, ਜਿਸ ਕਾਰਨ ਅਜਿਹੀਆਂ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਡਾਕਟਰ ਰਾਜਕੁਮਾਰ ਵੇਰਕਾ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ। ਸਿੱਧੂ ਦੇ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਦੇ ਵਿੱਚ ਡਾਕਟਰ ਵੇਰਕਾ ਦਾ ਵੱਡਾ ਰੋਲ ਰਿਹਾ ਹੈ, ਜਦਕਿ ਦੂਜੇ ਪਾਸੇ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਤੇ ਭਰੋਸੇਮੰਦ ਲੀਡਰਾਂ ਦੇ ਵਿੱਚੋਂ ਇੱਕ ਹਨ। देखो, कैप्टन साहब ਦੀ ਕੋਈ ਸੀਟ ਲੈ ਨਹੀਂ ਸਕਦਾ ਔਰ ਕੈਪਟਨ ਸਾਹਿਬ ਪੰਜਾਬ ਦੇ ਅਜਿਹੇ ਲੀਡਰ ਹੈ ਜਿਨ੍ਹਾਂ ਦਾ ਕੋਈ ਡਿਸਪਿਊਟ ਨਹੀਂ, ਅਨਡਿਸਪਿਊਟਡ ਸਾਡੇ ਲੀਡਰ ਆ ਉਹ ਔਰ ਸਾਡੇ ਮੁੱਖ ਮੰਤਰੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਨਾ ਕੋਈ ਬਦਲ ਸਕਦਾ, ਨਾ ਉਹ ਬਦਲੇ ਜਾ ਸਕਦੇ ਹੈ। ਔਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਜਿੰਨੇ ਵੀ ਲੋਕ ਆ ਬਿਆਨ ਦੇ ਰਹੇ, ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਕਾਂਗਰਸ ਪਲੇਟਫਾਰਮ ਤੇ ਗੱਲ ਕਰਨ, ਕਾਂਗਰਸ ਹਾਈ ਕਮਾਂਡ ਦੇ ਨਾਲ ਗੱਲ ਕਰਨ। ਔਰ ਇਹ ਮੀਡੀਆ ਦੇ ਵਿੱਚ ਜਾਣਾ ਮੈਂ ਸਮਝਣਾ ਠੀਕ ਨਹੀਂ। ਕਈ ਮੰਤਰੀਆਂ ਨੇ ਵੀ ਕੱਲ ਸਿੱਧੂ ਦੇ ਖਿਲਾਫ ਬਿਆਨ ਦਿੱਤੇ ਕਿ ਸਿੱਧੂ ਨੂੰ ਇੱਕ ਥੋੜਾ ਜਿਹਾ ਅਨੁਸ਼ਾਸਨ ਚ ਰਹਿਣਾ ਚਾਹੀਦਾ ਹੈ। ਮੈਂ ਇਹਦੇ ਵਿੱਚ ਸਿਰਫ 2 ਲਾਈਨਾਂ ਦੀ ਟਿੱਪਣੀ ਕਰ ਰਿਹਾ। ਮੈਂ ਤੁਹਾਨੂੰ ਇਹ ਕਿਹਾ ਕਿ ਪਾਰਟੀ ਦੀਆਂ ਗੱਲਾਂ ਪਾਰਟੀ ਪਲੇਟਫਾਰਮ ਤੇ ਹੋਣੀਆਂ ਚਾਹੀਦੀਆਂ, ਮੀਡੀਆ 'ਚ ਨਹੀਂ ਹੋਣੀਆਂ ਚਾਹੀਦੀਆਂ। ਤੇ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ ਦੁਬਾਰਾ।
ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿੱਚ 9 ਜੂਨ 2019 ਦਿਨ ਐਤਵਾਰ ਨੂੰ ਸਵੇਰੇ 11 ਵਜੇ ਸੈਨ ਫਰਾਂਸਿਸਕੋ ਸ਼ਹਿਰ ਵਿਖੇ ਰਿਮੈਂਬਰੈਂਸ ਮਾਰਚ ਤੇ ਫਰੀडम ਰੈਲੀ ਕੱਢੀ ਜਾ ਰਹੀ ਹੈ। ਕੈਲੀਫੋਰਨੀਆ ਦੀਆਂ ਸਮੂਹ ਪੰਥਕ ਜਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਵੱਲੋਂ ਸਮੂਹ ਸੰਗਤਾਂ ਨੂੰ ਖਾਲਸਾ ਰਾਜ ਦੀ ਮੁਕੰਮਲ ਪ੍ਰਾਪਤੀ ਲਈ ਇਸ ਮਾਰਚ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਵਧਦੇ ਹਾਂ ਅਗਲੀ ਖਬਰ ਵੱਲ। ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਤਖਤ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਿਸ਼ੇਸ਼ ਸੰਦੇਸ਼ ਜਾਰੀ ਕੀਤਾ ਗਿਆ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੇਸ਼ ਵਿਦੇਸ਼ ਦੀਆਂ ਸਾਰੀਆਂ ਸਿੱਖ ਸੰਸਥਾਵਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਜਿਸਟਰ ਹੋਣ ਲਈ ਕਿਹਾ। ਇਸ ਮਕਸਦ ਲਈ ਵਿਦੇਸ਼ਾਂ ਦੀਆਂ 12 ਸਿੱਖ ਧਾਰਮਿਕ ਸੰਸਥਾਵਾਂ ਦੀ ਇੱਕ ਵਿਸ਼ਵ ਪੱਧਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ ਗਿਆ, ਜੋ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਰਜਿਸਟਰਡ ਹੋਣ ਲਈ ਪ੍ਰੇਰਿਤ ਕਰੇਗੀ। ਤਾਲਮੇਲ ਕਮੇਟੀ ਦੇ ਸਰਪ੍ਰਸਤ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬਣਾਇਆ ਗਿਆ, ਜਿਨ੍ਹਾਂ ਨੇ ਦੱਸਿਆ ਕਿ ਰਜਿਸਟਰ ਹੋਣ ਲਈ ਸੰਸਥਾਵਾਂ ਨੂੰ ਖੁੱਲ੍ਹਾ ਸਮਾਂ ਦਿੱਤਾ ਗਿਆ। ਇਸ ਦੇ ਨਾਲ ਹੀ ਜਥੇਦਾਰ ਸਾਹਿਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਸਿੱਖ ਐਜੂਕੇਸ਼ਨ ਬੋਰਡ ਤੇ ਸਿੱਖ ਯੂਨੀਵਰਸਿਟੀ ਬਣਾਏ ਜਾਣ ਦੀ ਗੱਲ ਵੀ ਕਹੀ ਗਈ। ਅੱਜ ਮੀਟਿੰਗ ਹੋਈ ਹੈ, ਕਾਫੀ ਸਾਰੀਆਂ ਵਿਚਾਰਾਂ ਹੋਈਆਂ। ਉਹਦੇ ਵਿੱਚ ਇਹ ਵੀ ਵਿਚਾਰ ਹੋਈ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਿੱਖ ਵਿਦਿਅਕ ਮਾਹਰ ਜਿਹੜੇ ਨੇ ਜਾਂ ਕੋਈ ਵੀ ਵਿਦਿਅਕ ਮਾਹਰ ਜਿਹੜਾ ਹੈ ਉਹਨਾਂ ਦੀ ਰਾਏ ਲੈ ਕੇ ਚੀਫ ਖਾਲਸਾ ਦੀਵਾਨ ਵੱਲੋਂ ਇੱਕ ਐਜੂਕੇਸ਼ਨਲ ਕਾਨਫਰੰਸ ਕਰਾਈ ਜਾ ਰਹੀ ਹੈ ਤੇ ਉਸ ਮੌਕੇ ਜਿਹੜਾ ਹੈਗਾ ਇੱਕ ਕੋਸ਼ਿਸ਼ ਕੀਤੀ ਜਾਊਗੀ ਕਿ ਸਿੱਖ ਐਜੂਕੇਸ਼ਨ ਬੋਰਡ ਜਿਹੜਾ ਹੈ ਆਪਣਾ ਉਹ ਹੋਣਾ ਚਾਹੀਦਾ ਹੈ। ਇਹਦੇ ਤੇ ਜਿਹੜੀਆਂ ਇਹਦੀਆਂ ਸੰਭਾਵਨਾਵਾਂ ਦੀ ਤਲਾਸ਼ ਜਿਹੜੀ ਆ ਹੋਏਗੀ, ਸੰਭਾਵਨਾਵਾਂ ਤਲਾਸ਼ੀਆਂ ਜਾਣਗੀਆਂ। ਥੋੜਾ ਜਿਹਾ ਵੀ ਦੱਸ ਦਿਓ ਕਿ ਸਰ ਹੋਰ ਅੱਜ ਜਿਹੜੀ ਕਿ ਵਿਸ਼ਵ ਪੱਧਰੀ ਤਾਲਮੇਲ ਕਮੇਟੀ ਬਣੀ ਕੀ ਹੈ ਜੀ? ਇਹ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨਾਲ ਜਥੇਬੰਦੀਆਂ ਨੂੰ ਜੋੜਨ ਦਾ ਇੱਕ ਨਿੱਕਾ ਜਿਹਾ ਉਪਰਾਲਾ ਹੈ। ਜਿੰਨੀਆਂ ਵੀ ਵਿਸ਼ਵ ਦੇ ਵਿੱਚ ਸੰਸਥਾਵਾਂ ਕੰਮ ਕਰਦੀਆਂ ਨੇ, ਜਥੇਬੰਦੀਆਂ ਕੰਮ ਕਰਦੀਆਂ ਨੇ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ, ਬਹੁਤ ਅੱਛਾ ਆਪਣੇ ਆਪਣੇ ਕਾਰਜ ਖੇਤਰ ਦੇ ਵਿੱਚ ਉਹ ਕੰਮ ਕਰਦੀਆਂ ਨੇ। ਲੇਕਿਨ ਇਹਨਾਂ ਸਾਰਿਆਂ ਦੀ ਤਾਕਤ ਨੂੰ ਇਕੱਠਾ ਕਰਨ ਦੇ ਲਈ ਇਹਨਾਂ ਵਿੱਚ ਤਾਲਮੇਲ ਦੀ ਬੜੀ ਅਹਿਮ ਲੋੜ ਸੀ ਔਰ ਇਸ ਜ਼ਰੂਰਤ ਨੂੰ ਮਹਿਸੂਸ ਕਰਦੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵਰਲਡ ਦੀਆਂ ਜਿੰਨੀਆਂ ਵੀ ਗੁਰਦੁਆਰਾ ਕਮੇਟੀਆਂ ਨੇ ਜਾਂ ਸਿੱਖ ਜਥੇਬੰਦੀਆਂ ਨੇ ਜਿਹੜੀਆਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਪ੍ਰਵਾਨ ਕਰਦੀਆਂ ਨੇ, ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਜੋੜਨ ਵਾਸਤੇ ਇਸੇ ਤਰ੍ਹਾਂ ਜਿਹੜਾ ਹੈ ਉਹ ਤਾਲਮੇਲ ਕਮੇਟੀਆਂ ਜਿਹੜੀਆਂ ਉਹ ਬਣਾ ਕੇ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਰਜਿਸਟਰ ਕੀਤਾ ਜਾਊ। ਸਰ ਇਹ ਕਿੰਨੀਆਂ ਹੈਗੀਆਂ ਜੀ ਇਹ ਕਮੇਟੀਆਂ ਜਿਹੜੀਆਂ? ਹਜ਼ਾਰਾਂ ਨਹੀਂ, ਅੱਜ ਕਿੰਨੀਆਂ ਬਣੀਆਂ? ਅੱਜ ਤਾਂ ਇਹ 12 ਜਥੇਬੰਦੀਆਂ ਜਿਹੜੀਆਂ ਟੌਪ ਮੋਸਟ ਨੇ, ਹੋਰ ਵੀ ਟੌਪ ਮੋਸਟ ਹੈਗੀਆਂ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਥੇਬੰਦੀਆਂ ਨੂੰ ਸ਼ਾਮਲ ਕੀਤਾ ਜਾਊ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਬਰਤਾਨੀਆ ਸਰਕਾਰ ਵੱਲੋਂ ਹਥਿਆਰਾਂ ਬਾਰੇ ਬਣਾਏ ਗਏ ਕਾਨੂੰਨ ਵਿੱਚੋਂ ਕਿਰਪਾਨ ਨੂੰ ਬਾਹਰ ਰੱਖਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਭਾਈ ਲੋਂਗੋਵਾਲ ਅੱਜ ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਪਹੁੰਚੇ ਸਨ, ਜਿਨ੍ਹਾਂ ਨੇ ਆਖਿਆ ਕਿ ਸਿੱਖ ਅੱਜ ਪੂਰੇ ਵਿਸ਼ਵ ਦੇ ਵਿੱਚ ਵਸਦੇ ਹਨ ਤੇ ਉਹਨਾਂ ਦੇ ਧਾਰਮਿਕ ਚਿੰਨ੍ਹ ਕਿਰਪਾਨ ਨੂੰ ਮਾਨਤਾ ਦੇ ਕੇ ਬਰਤਾਨੀਆ ਸਰਕਾਰ ਨੇ ਸ਼ਲਾਘਾਯੋਗ ਕਾਰਜ ਕੀਤਾ ਹੈ। ਉਹਨਾਂ ਨੇ ਆਖਿਆ ਕਿ ਜਿੱਥੇ ਅੰਮ੍ਰਿਤਧਾਰੀ ਗੁਰਸਿੱਖਾਂ ਵੱਲੋਂ ਕਕਾਰਾਂ ਦਾ ਹਿੱਸਾ ਕਿਰਪਾਨ ਨੂੰ ਸਦਾ ਅੰਗ ਸੰਗ ਰੱਖਿਆ ਜਾਂਦਾ ਹੈ, ਉੱਥੇ ਹੀ ਨਗਰ ਕੀਰਤਨ ਆਦਿ ਸਮਾਗਮਾਂ ਸਮੇਂ ਵੱਡੀ ਕਿਰਪਾਨ ਵੀ ਸਜਾਈ ਜਾਂਦੀ ਹੈ। ਇਸ ਦੇ ਨਾਲ ਹੀ ਗੱਤਕਾ ਪ੍ਰਦਰਸ਼ਨੀ ਵੀ ਵੱਡੀ ਕਿਰਪਾਨ ਤੋਂ ਬਗੈਰ ਸੰਭਵ ਨਹੀਂ ਹੈ। ਹੁਣ ਬਰਤਾਨੀਆ ਸਰਕਾਰ ਵੱਲੋਂ ਸੋਧੇ ਗਏ ਕਾਨੂੰਨ ਅਨੁਸਾਰ ਸਿੱਖਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਿਰਪਾਨ ਦੀ ਮਨਾਹੀ ਨਹੀਂ ਹੋਵੇਗੀ। ਬਰਗਾੜੀ ਗੋਲੀकांड ਦੇ ਮੁਲਜ਼ਮ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜ਼ਮਾਨਤ ਤੇ ਮੰਗਲਵਾਰ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਸੁਣਵਾਈ ਹੋਈ। ਅਦਾਲਤ ਨੇ ਸਾਬਕਾ ਐਸਐਸਪੀ ਸ਼ਰਮਾ ਨੂੰ ਕੋਈ ਰਾਹਤ ਨਹੀਂ ਦਿੱਤੀ, ਜਦਕਿ ਦੂਸਰੇ ਪੁਲਿਸ ਅਫਸਰਾਂ ਨੂੰ ਮਿਲੀ ਜ਼ਮਾਨਤ ਤੇ ਗ੍ਰਿਫਤਾਰੀ ਤੇ 28 ਮਈ ਤੱਕ ਰੋਕ ਲਗਾ ਦਿੱਤੀ ਗਈ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੇ ਵਿੱਚ ਚਲਾਨ ਪੇਸ਼ ਕਰਨ ਲਈ ਕਿਹਾ। ਯਾਦ ਰਹੇ ਕਿ ਬਹਿਬਲ ਕਲਾ ਤੇ ਕੋਟ ਕਪੂਰਾ ਗੋਲੀकांड ਦੀ ਜਾਂਚ ਕਰ ਰਹੀ SIT ਵੱਲੋਂ 27 ਜਨਵਰੀ ਨੂੰ ਚਰਨਜੀਤ ਸ਼ਰਮਾ ਨੂੰ ਹੁਸ਼ਿਆਰਪੁਰ ਵਿਖੇ ਉਹਨਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਨੇ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਕੋਲੋਂ ਬਿਜਲੀ ਦੇ ਬਿੱਲ ਲੈਣ ਦੀ ਨਖੇਦੀ ਕੀਤੀ ਹੈ। ਲੱਖੋਵਾਲ ਨੇ ਸਰਕਾਰ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਅੱਜ ਪਟਿਆਲਾ ਦੇ ਵਿੱਚ ਇੱਕ ਪੱਤਰਕਾਰ ਵਾਰਤਾ ਦੌਰਾਨ ਲੱਖੋਵਾਲ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਕਿਸਾਨੀ ਪਹਿਲਾਂ ਹੀ ਘਾਟੇ ਵਾਲਾ ਸੌਦਾ ਬਣੀ ਹੋਈ ਹੈ, ਪਰੰਤੂ ਬਿਜਲੀ ਵਿਭਾਗ ਹਾਈ ਕੋਰਟ ਦੀ ਧਮਕੀ ਦੇ ਕੇ ਕਿਸਾਨਾਂ ਨੂੰ ਬਿੱਲ ਥੋਪਣਾ ਚਾਹੁੰਦਾ ਹੈ।
ਉਹਨਾਂ ਨੇ ਕਿਹਾ ਕਿ ਉਹ ਹਰ ਤਰ੍ਹਾਂ ਦਾ ਬਿੱਲ ਤੇ ਟੈਕਸ ਭਰਨ ਲਈ ਤਾਂ ਤਿਆਰ ਨੇ, ਪਰ ਜਦੋਂ ਕਿਸਾਨਾਂ ਕੋਲ ਬਿੱਲ ਭਰਨ ਲਈ ਪੈਸੇ ਹੈ ਹੀ ਨਹੀਂ ਤਾਂ ਉਹ ਬਿੱਲ ਕਿੱਥੋਂ ਭਰਨਗੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦਾ ਵਫਦ ਬਿਜਲੀ ਵਿਭਾਗ ਦੇ ਚੇਅਰਮੈਨ ਨੂੰ ਮਿਲੇਗਾ। ਜੇ ਫਿਰ ਵੀ ਸਾਡੀ ਮੰਗ ਨਾ ਮੰਨੀ ਗਈ ਤਾਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ। ਯਾਰ ਉਹ ਹਾਈ ਕੋਰਟ ਤੋਂ ਕਹਾ ਰਹੇ ਆ ਵੀ ਅਸੀਂ ਤੁਹਾਡੇ ਤੇ ਬਿੱਲ ਲਾਉਣੇ ਆ। ਹਾਈ ਕੋਰਟ ਕਹਿੰਦਾ ਲਾਉਣੇ ਆ, ਅਸੀਂ ਵੀ ਕਹਿੰਦੇ ਲਾਓ ਜੀ, ਅਸੀਂ ਬੜੇ ਖੁਸ਼ ਹਾਂ ਜੀ। ਅਸੀਂ ਕਹਿੰਦੇ ਆ ਬਿੱਲ ਲਾਓ, ਇਨਕਮ ਟੈਕਸ ਲਾਓ, ਅਸੀਂ ਵੀ ਕੋਈ ਟੈਕਸ ਦਈਏ, ਅਸੀਂ ਵੀ ਇੰਡੀਆ ਦੇ ਹਿੰਦੁਸਤਾਨ ਦੇ ਸ਼ਹਿਰੀ ਆ, ਅਸੀਂ ਵੀ ਡਿਵੈਲਪਮੈਂਟ 'ਚ ਪੈਸੇ ਪਾਈਏ। ਪਰ ਜਦ ਸਾਡੇ ਕੋਲ ਹੈ ਹੀ ਨਹੀਂ, ਅਸੀਂ ਦਈਏ ਕਿੱਥੋਂ ਜੀ। ਜਦ ਸਾਨੂੰ ਖੇਤੀ ਦੇ ਜਿੰਨਾ ਖਰਚਾ ਆਉਂਦਾ ਉਹਦਾ ਕਾਸਟ ਆਫ ਪ੍ਰੋਡਕਸ਼ਨ ਹੀ ਨਹੀਂ ਮਿਲਦਾ, ਤੇ ਕਾਸਟ ਆਫ ਪ੍ਰੋਡਕਸ਼ਨ 'ਚ ਬਿੱਲ ਸਾਡੇ ਜਮ੍ਹਾਂ ਹੋ ਜਾਣਗੇ, ਇਨਕਮ ਟੈਕਸ ਸਾਡਾ ਜਮ੍ਹਾਂ ਹੋ ਜਾਊਗਾ। ਤੇ ਹੁਣ ਸਾਨੂੰ ਸਾਡਾ ਠੇਕਾ ਨਹੀਂ ਗਿਣਦੇ। ਇਹ ਇੰਡਸਟਰੀ ਵਾਲਿਆਂ ਦਾ ਜਿੰਨਾ ਖਰਚਾ ਆਉਂਦਾ ਇੰਡਸਟਰੀ ਦੇ, ਪਹਿਲਾਂ ਉਹਦਾ ਸਾਰਾ ਵਿਆਜ ਗਿਣਦੇ ਆ। ਸਾਡੀ ਜ਼ਮੀਨ ਦਾ ਵਿਆਜ ਤਾਂ ਗਿਣ ਨਹੀਂ ਸਕਦੇ, ਭਾਰ ਇੰਨੇ ਹੋ ਗਏ, ਤੇ ਸਾਡਾ ਠੇਕਾ ਵੀ ਨਹੀਂ ਗਿਣਦੇ। ਇਸ ਕਰਕੇ C+2 ਨਾਲ ਸਾਨੂੰ ਇਹ ਰੇਟ ਦੇ ਦੇਣ, ਜਿਵੇਂ ਡਾਕਟਰ ਸਵਾਮੀਨਾਥਨ ਨੇ ਕਿਹਾ, ਤੇ ਕਹਿੰਦੇ ਦੇ ਰਹੇ ਹਾਂ, ਪਰ ਸਾਡਾ ਉਹਦਾ ਠੇਕਾ ਨਹੀਂ ਗਿਣਦੇ। ਉਹਦੇ ਵਿੱਚ ਅਸੀਂ ਬਿੱਲ ਦੇਣ ਨੂੰ ਕਿਹਾ, ਅਸੀਂ ਇਨਕਮ ਟੈਕਸ ਦੇਣ ਨੂੰ ਤਿਆਰ ਹਾਂ, ਅਸੀਂ ਟੋਲ ਟੈਕਸ ਦੇਣ ਨੂੰ ਤਿਆਰ ਹਾਂ, ਹੋਰ ਵੀ ਜਿੰਨੇ ਟੈਕਸ ਲੱਗਦੇ ਨੇ ਅਸੀਂ ਕਿਉਂ ਨਾ ਦੇਈਏ ਜੀ, ਦੇਸ਼ ਦੀ ਡਿਵੈਲਪਮੈਂਟ ਜੇ ਕਰਨੀ ਆ। ਪਰ ਜੇ ਸਾਡੇ ਕੋਲ ਹੈ ਹੀ ਨਹੀਂ, ਅਸੀਂ ਦੇਣੇ ਕਿੱਥੇ ਹੈ। ਇਸ ਕਰਕੇ ਬੋਰਡ ਨੂੰ ਸਾਡੀ ਬੇਨਤੀ ਹੈ, ਪੰਜਾਬ ਸਾਹਿਬ ਨੂੰ, ਸਰਕਾਰ ਨੂੰ ਬੇਨਤੀ ਹੈ, ਸੈਂਟਰ ਨੂੰ ਸਾਡੀ ਬੇਨਤੀ ਹੈ ਵੀ ਸਾਨੂੰ C+2 ਦੇ ਦਿਓ, ਅਸੀਂ ਸਾਰੇ ਟੈਕਸ ਦੇਣ ਨੂੰ ਤਿਆਰ ਹਾਂ। ਤੇ ਜਿਹੜੇ ਨਿੱਕੇ ਮੋਟੇ ਇੰਤਜ਼ਾਮ ਨੇ ਇਹ ਤਾਂ ਬੋਰਡ ਵਾਲਿਆਂ ਤੋਂ ਕਰਵਾਉਣੇ ਆ, ਅਸੀਂ ਇਹ ਤਾਂ ਕਰਵਾਵਾਂਗੇ, ਨਹੀਂ ਤਾਂ ਫਿਰ ਅਸੀਂ ਐਜੂਟੇਸ਼ਨ ਕਰਕੇ ਕਰਾਵਾਂਗੇ। ਪਰ ਜੇ ਪਿਆਰ ਨਾ ਕਰਦੇ ਤਾਂ ਚੰਗੀ ਗੱਲ। ਪਿਛਲੇ ਦਿਨੀ ਗੁਰਦਾਸਪੁਰ ਦੇ ਰਿਆਲੀ ਕਲਾ ਵਿਖੇ ਕਿਸਾਨਾਂ ਦੀ ਖੜੀ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ ਸੀ। ਇਸ ਹੋਏ ਨੁਕਸਾਨ ਦਾ ਮੁਆਇਨਾ ਰਾਜਨੀਤਿਕ ਤੇ ਸਿਵਲ ਦੇ ਉੱਚ ਅਧਿਕਾਰੀਆਂ ਵੱਲੋਂ ਲਿਆ ਗਿਆ ਸੀ, ਪਰੰਤੂ ਅਜੇ ਤੱਕ ਪੀੜਤ ਕਿਸਾਨਾਂ ਨੂੰ ਹੋਏ ਨੁਕਸਾਨਾਂ ਦਾ ਬਣਦਾ ਮੁਆਵਜ਼ਾ ਨਹੀਂ ਮਿਲਿਆ ਤੇ ਮੁਆਵਜ਼ਾ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਇਸ ਦਾ ਰੋਸ ਵੀ ਪਾਇਆ ਜਾ ਰਿਹਾ ਹੈ। ਪਰ ਪਿੰਡ ਦੀ ਸਮਾਜ ਸੇਵੀ ਸੰਸਥਾ ਤੇ NRI ਵੀਰਾਂ ਵੱਲੋਂ ਪਹਿਲਾਂ ਵੀ ਇਹਨਾਂ ਕਿਸਾਨਾਂ ਦੀ ਬਾਂਹ ਫੜੀ ਗਈ ਸੀ ਤੇ ਅੱਜ NRI ਭੁਪਿੰਦਰ ਸਿੰਘ ਬੋਪਾਰਾਏ USA, ਵਿਕਰਮਜੀਤ ਸਿੰਘ ਜਰਮਨ, ਹਰਜੀਤ ਸਿੰਘ ਜਰਮਨ, ਦਵਿੰਦਰ ਸਿੰਘ ਨੂਰੀ USA ਵੱਲੋਂ ਪੀੜਤ ਕਿਸਾਨਾਂ ਨੂੰ ਪਰ ਏਕੜ 15,000 ਰੁਪਏ ਨਕਦ ਰਾਸ਼ੀ ਦਿੱਤੀ ਗਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਨਵੀਂ ਤਕਨੀਕ ਵਾਲੀ ਅੱਗ ਬੁਝਾਓ ਗੱਡੀ ਬਣਾ ਕੇ ਦਿੱਤੀ ਜਾਵੇਗੀ ਤੇ ਇਸ ਦੇ ਲਾਗਤ ਮੁੱਲ ਵੀ NRI ਵੀਰਾਂ ਵੱਲੋਂ ਹੀ ਖਰਚਿਆ ਜਾਵੇਗਾ। ਪਿੰਡ ਰਿਆਲੀ ਕਲਾਂ ਦੇ ਵਿੱਚ ਜੋ ਕੁਦਰਤੀ ਆਫਤ ਦੇ ਨਾਲ ਕਣਕ 50-60 ਏਕੜ ਸੜ ਗਈ ਸੀ, NRI ਵੀਰਾਂ ਵੱਲੋਂ ਇਹ ਰਲ ਕੇ ਜਿਹੜਾ ਇਹ ਉਹਨਾਂ ਦੀ ਸਹਾਇਤਾ ਕਰਨ ਵਾਸਤੇ ਪਿੰਡ ਰਿਆਲੀ ਦੇ ਜਿਹੜੇ ਗਰੀਬ ਕਿਸਾਨ ਸੀ ਉਹਨਾਂ ਨੂੰ 15,000 ਏਕੜ ਦਾ ਦੇਣ ਵਾਸਤੇ ਅਸੀਂ ਉਪਰਾਲਾ ਕੀਤਾ। ਅਸੀਂ ਉਹਨਾਂ ਦੀ ਪੂਰੀ ਤੇ ਇਹ ਨਹੀਂ ਕਰ ਸਕਦੇ ਕਿਉਂਕਿ ਗੁਰੂ ਮਹਾਰਾਜ ਜੀ ਇਹ ਸਾਰੀ ਜਿਹੜੀ ਅੱਜ ਸਰਕਾਰ ਨੂੰ ਕਿਰਪਾ ਕਰਕੇ ਕਰ ਸਕਦੇ ਆਪਾਂ। ਅਸੀਂ ਇਹ ਮਲ ਪੱਟੀ ਲਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਇਹ ਵੀ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਇੱਕ ਜਿਹੜੀ ਨਵੀਂ ਟੈਕਨੀਕ ਦੀ ਟੈਕਨੀਕ ਨਾਲ ਫਾਇਰ ਬ੍ਰਿਗੇਡ ਦੀ ਟੈਂਕੀ ਬਣੀ ਆ, ਅਸੀਂ ਉਹਦੀ ਵੀ ਇਹ ਪਿੰਡ ਵਾਸਤੇ ਉਪਰਾਲਾ ਕਰਾਂਗੇ। ਉਹ ਪਿੰਡ ਦੇ ਪਿੰਡ ਬਹੁਤ ਵਾਰ ਜਦੋਂ ਅਸੀਂ ਇਹ ਕਹਿ ਤਾਂ ਤੁਸੀਂ ਜਿੱਥੋਂ ਵੀ ਮਿਲਦੀ ਹੈ ਜਿੰਨੀ ਵੀ ਉਹਦੀ ਕੋਸ਼ਟ ਆਵੇ 2 ਲੱਖ 3 ਲੱਖ 4 ਲੱਖ ਜਿੰਨੀ ਵੀ ਆਏ ਅਸੀਂ ਉਹਦੀ ਜਿਹੜੀ ਹੈਲਪ ਕਰਾਂਗੇ। ਇਹ ਕਰਕੇ ਇਹ ਪਿੰਡ ਅਸੀਂ ਨਹੀਂ ਚਾਹੁੰਦੇ ਕਿ ਕਿਤੇ ਗਾਂ ਹੋਰ ਵੀ ਲਾਗੇ ਬੰਦੇ ਪਿੰਡ ਜਿੰਨੇ ਵੀ ਆ ਉਹਨਾਂ 'ਚ ਵੀ ਕਿਤੇ ਇਹੋ ਜਿਹੀ ਆਫਤ ਆਵੇ ਅਸੀਂ ਜਿਹੜੀ ਆ ਅੱਗੋਂ ਤੋਂ ਵੀ ਹੈਲਪ ਵੀ ਕਰਾਂਗੇ। ਸਮਾਜ ਸੇਵੀ ਅਨਮੋਲ ਕਵਾਤਰਾ ਤੇ ਹਮਲਾ ਕਰਨ ਦੇ ਇਲਜ਼ਾਮਾਂ 'ਚ ਘਿਰੇ ਕਾਂਗਰਸੀ ਮੋਹਿਤ ਰਾਮਪਾਲ ਅਤੇ ਗਰੇਵਾਲ ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੂੰ ਮਿਲੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਸੋਸ਼ਲ ਮੀਡੀਆ ਤੇ ਮਿਲ ਰਹੀਆਂ ਨੇ। ਉਹਨਾਂ ਨੇ ਕਿਹਾ ਕਿ ਜਿਹੜਾ ਝਗੜਾ ਸੀ ਉਹ ਪੂਰਾ ਸਿਆਸੀ ਸੀ, ਇਸ ਵਿੱਚ ਅਨਮੋਲ ਦੀ ਸਮਾਜ ਸੇਵੀ ਜਥੇਬੰਦੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਸੀ। ਸਰ ਅੱਜ ਤਾਂ ਅਸੀਂ ਆਪਣੀ ਗੱਲ ਦੱਸਣ ਆਏ ਸੀ ਸਾਰੀ, ਕਿਉਂਕਿ ਹਜੇ ਤੱਕ ਅਸੀਂ ਤਾਂ ਆਪਣੀ ਕੋਈ ਕੰਪਲੇਂਟ ਜਾਂ ਕੁਝ ਦਿੱਤਾ ਹੀ ਨਹੀਂ ਸੀਗਾ। ਅਸੀਂ ਆਪਣੀ ਸਾਰੀ ਗੱਲ ਦੱਸੀ ਕਿ ਉਸ ਦਿਨ ਮੌਕੇ ਤੇ ਕੀ ਕੁਝ ਹੋਇਆ, ਕਿਉਂਕਿ ਇਹ ਜਿਹੜਾ ਸਾਰਾ ਇਸ਼ੂ ਹੈ ਪੋਲੀਟੀਕਲ ਇਸ਼ੂ ਸੀਗਾ। ਕਿਉਂਕਿ ਰਾਜੂ ਕੁਆਤਰਾ ਜੀ ਲਾਸਟ ਟਾਈਮ ਇਲੈਕਸ਼ਨ ਲੜੇ ਸੀ, ਜਿਹੜੀ ਵੀ ਗੱਲਬਾਤ ਬੋਲ ਬਲਈਆ ਜਾਂ ਉੱਥੇ ਮਾੜਾ ਮੋਟਾ ਲੜਾਈ ਝਗੜਾ ਹੋਇਆ ਸੀ ਰਾਜੂ ਕੁਆਤਰਾ ਜੀ ਨਾਲ ਹੋਇਆ ਸੀ। ਔਰ ਤੁਹਾਡੇ ਚੈਨਲ ਦੇ ਥਰੂ ਮੈਂ ਵੁੱਡ ਨਾਟ ਅਸੈਪਟ ਥਿੰਗਸ ਐਂਡ ਮਨੀ ਉਹਨਾਂ ਨੂੰ ਮੈਂਬਰਸ ਨੂੰ ਔਰ ਰਿਕੁਐਸਟ ਕਰਨੀ ਚਾਹੁੰਦਾ ਕਿ ਇਹ ਸਾਰੇ ਮੈਟਰ ਨੂੰ ਚੰਗੀ ਤਰ੍ਹਾਂ ਦੇਖ ਲੈਣ, ਸਮਝ ਲੈਣ ਕਿ ਇਹ ਮੈਟਰ ਕੋਈ ਵੀ NGO ਨਾਲ ਰਿਲੇਟਡ ਨਹੀਂ ਹੈਗਾ।
ਉਸ NGO ਨਾਲ ਸਾਡੇ ਕਿਸੇ ਵੀ ਟੀਮ ਮੈਂਬਰ ਦਾ ਕੋਈ ਵੀ ਨਹੀਂ ਹੈਗਾ। ਉਹ ਜਿਹੜਾ ਕੰਮ ਕਰਦੇ ਸਾਨੂੰ ਉਹਦੇ ਤੇ ਕੋਈ ਇਤਰਾਜ਼ ਨਹੀਂ ਹੈ, ਠੀਕ ਹੈ। ਇੱਕ ਗੱਲ ਸਮਝਣੀ ਪਏਗੀ ਕਿ ਇਹ ਝਗੜਾ ਪੋਲੀਟੀਕਲ ਸੀਗਾ। ਉਸਦੇ ਫਾਦਰ ਜੋ ਬੈਂਸ ਸਾਹਿਬ ਦੇ ਸਮਰਥਕ ਨੇ ਉਹਨਾਂ ਦੇ ਬੂਥ ਲਗਾ ਰਹੇ ਸੀ, ਉਸ ਦਿਨ ਉਹਨਾਂ ਤੋਂ ਪ੍ਰੋਪਰ ਬੂਥ ਨਹੀਂ ਲੱਗੇ, ਜਿਹੜੀ ਫਰਸਟ੍ਰੇਸ਼ਨ ਉਹਨਾਂ ਦੇ ਵਿੱਚ ਹਾਵੀ ਹੋ ਗਈ ਔਰ ਸ਼ਾਮ ਨੂੰ ਜਾ ਕੇ ਉਹਨਾਂ ਨੇ ਝਗੜਾ ਕਰ ਲਿਆ। ਉਸੇ ਚੀਜ਼ ਨੂੰ ਉਹਨਾਂ ਨੇ ਲੈ ਕੇ ਆਪਣੇ ਬੇਟੇ ਨੂੰ ਫੋਨ ਕਰ ਬੈਠੇ ਤੇ ਉਹ ਸਾਰਾ ਉੱਥੇ ਮਾਹੌਲ ਕ੍ਰੀਏਟ ਹੋਇਆ। ਸਰ ਅਸੀਂ ਇਹੀ ਕੀਤਾ ਕਿ ਠੀਕ ਹੈ, ਜੋ ਸਾਡੇ ਉੱਤੇ ਕਾਰਵਾਈ ਬੰਦ ਸੀ ਤੁਸੀਂ ਉਸੇ ਦਿਨ ਕਰ ਲਈ ਆ ਔਰ ਸਾਰਾ ਕੁਝ ਹੋ ਗਿਆ। ਜੋ ਉਹਨਾਂ ਨੇ ਕਾਨੂੰਨ ਆਪਣੇ ਹੱਥ 'ਚ ਲਿਆ, ਰੋਡ ਬਲੌਕ ਕੀਤੇ ਨੇ, ਮਾਰਕੁੱਟ ਲੜਾਈ ਝਗੜਾ MLR ਸਾਡੀ ਹੋਈ ਆ, ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਜੋ ਸੋਸ਼ਲ ਮੀਡੀਆ ਤੇ ਇੰਨੀ ਅਬਿਊਜ਼ਿੰਗ ਲੈਂਗੁਏਜ ਜਿਸ ਪਰਸਨ ਨੇ ਯੂਜ਼ ਕੀਤੀ ਆ, ਉਹ ਜੋ ਬਣਦੀ ਕਾਰਵਾਈ ਆ ਉਹ ਇਨਕੁਆਇਰੀ ਕਰਕੇ ਕੀਤੀ ਜਾਵੇ। ਸਰ ਥ੍ਰੈਟਨਿੰਗ ਆ ਰਹੀ, ਮੋਹਿਤ ਨੂੰ ਆ ਰਹੀਆਂ ਨੇ, ਇਹਦੀ ਫੈਮਿਲੀ ਨੂੰ ਆ ਰਹੀਆਂ ਨੇ, ਉਹ ਸਾਰਾ ਅਸੀਂ ਨੌਲੇਜ 'ਚ ਲਿਆ ਤਾਂ ਉਹਨਾਂ ਨੂੰ ਪ੍ਰੂਫ ਵੀ ਦੇ ਦਿੱਤਾ। CP ਸਾਹਿਬ ਨੇ ਜਿਹੜੀ ਮਾਰਕ ਕਰਤੀ ਹੈ DCP ਸਾਹਿਬ ਨੂੰ ਨੀਚੇ, ਉਹ ਸਾਰਾ ਇਸ ਮੈਟਰ ਨੂੰ ਦੇਖਣਗੇ ਔਰ ਸਾਰਾ ਦੇਖ ਪਰਖ ਕੇ ਇਸ ਨੂੰ ਜੋ ਵੀ ਬਣਦੀ ਕਾਰਵਾਈ ਸਾਡੀ ਕਰਨਗੇ। ਵਿਦੇਸ਼ ਜਾਣ ਦੀ ਚਾਹ ਤੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਦੇ ਵਿੱਚ ਅੱਜ ਸੈਂਕੜੋਂ ਨੌਜਵਾਨ ਧੋਖੇਬਾਜ਼ ਟਰੈਵਲ ਏਜੰਟਾਂ ਦੇ ਅੜਿੱਕੇ ਆ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਵਿਦੇਸ਼ ਭੇਜਣ ਦੇ ਨਾਂ ਤੇ ਏਜੰਟ ਨੇ ਸੈਂਕੜੋਂ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਲੱਖਾਂ ਰੁਪਏ ਡਕਾਰ ਲਏ ਹਨ। ਹੁਸ਼ਿਆਰਪੁਰ ਦੇ ਟਰੈਵਲ ਕੰਪਨੀ ਨੇ ਪਿਛਲੇ ਦਿਨੀ ਅਖਬਾਰ ਦੇ ਵਿੱਚ ਇਸ਼ਤਿਹਾਰ ਦਿੱਤਾ ਸੀ ਕਿ ਉਹਨਾਂ ਨੂੰ ਕੁਵੈਤ ਲਈ ਕੁਝ ਨੌਜਵਾਨਾਂ ਦੀ ਲੋੜ ਹੈ। ਇਸ ਲਈ ਪੰਜਾਬ ਤੋਂ ਕਰੀਬ 400 ਨੌਜਵਾਨਾਂ ਨੇ ਅਪਲਾਈ ਕੀਤਾ। ਏਜੰਟ ਨੇ ਹਰ ਇੱਕ ਤੋਂ 20,000 ਤੋਂ 40,000 ਰੁਪਏ ਵੀ ਲਏ। ਇਸ ਮਗਰੋਂ ਉਹਨਾਂ ਨੂੰ ਨਕਲੀ ਵੀਜ਼ੇ ਫੜਾ ਦਿੱਤੇ ਗਏ। ਇਹਨਾਂ ਨੂੰ ਇਸ ਧੋਖਾਧੜੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ 에ਅਰਪੋਰਟ ਅਥਾਰਟੀ ਨਾਲ ਸੰਪਰਕ ਦੇ ਵਿੱਚ ਆਏ। ਇਸ ਤੋਂ ਬਾਅਦ ਕਰੀਬ 100 ਨੌਜਵਾਨਾਂ ਨੇ ਏਜੰਟ ਦੇ ਦਫ਼ਤਰ ਤੇ ਧਾਵਾ ਬੋਲ ਦਿੱਤਾ ਤੇ ਏਜੰਟ ਨੂੰ ਥਾਣੇ ਲੈ ਗਏ। ਨੌਜਵਾਨਾਂ ਦਾ ਕਹਿਣਾ ਹੈ ਕਿ ਜਗਦੰਬੇ ਟੂਰ ਐਂਡ ਟਰੈਵਲਰਸ ਨਾਂ ਦੀ ਕੰਪਨੀ ਦੇ ਏਜੰਟ ਨੇ ਨਾ ਤਾਂ ਉਹਨਾਂ ਨੂੰ ਬਾਹਰ ਭੇਜਿਆ ਹੈ ਤੇ ਨਾ ਹੀ ਉਹਨਾਂ ਦੇ ਪੈਸੇ ਵਾਪਸ ਕੀਤੇ। ਇਸ ਦੇ ਨਾਲ ਹੀ ਪੀੜਤਾਂ ਦੇ ਪਾਸਪੋਰਟ ਵੀ ਖਰਾਬ ਕਰ ਦਿੱਤੇ ਗਏ। ਹੁਣ ਪੀੜਤ ਨੌਜਵਾਨ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਏਜੰਟ ਨੂੰ ਹਿਰਾਸਤ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਸਾਡਾ ਇਹ ਹੋਇਆ ਜੀ, ਦੀਵਾਲੀ ਤੋਂ ਤੀਸਰੇ ਦਿਨ ਤੇ ਅਸੀਂ ਪਾਸਪੋਰਟ ਲਾਏ ਆ, ਕਿਸੇ ਨੇ ਪਹਿਲਾਂ ਦੇ ਲਾਏ ਆ ਤੇ ਸਾਨੂੰ ਇਹਨਾਂ ਨੇ ਕਿਹਾ ਜੀ ਡਨ ਬੰਦੇ ਦਾ 40,000, ਫਰੈਸ਼ ਦਾ 45,000 ਤਨਖਾਹ ਬਰਾਬਰ ਦਿੱਤੀ ਜਾਊਗੀ। ਜਿੱਦਾਂ ਵੀ ਤਨਖਾਹ ਤੁਹਾਡੀ ਲੱਗ ਕੇ ਆਊਗੀ, ਸਿਲੈਕਸ਼ਨ ਹੋ ਜਾਊਗੀ। ਉਸ ਤੋਂ ਬਾਅਦ ਤੁਹਾਡਾ ਲੋਕਲ ਮੈਡੀਕਲ ਕਰਾਇਆ ਜਾਊਗਾ। ਲੋਕਲ ਮੈਡੀਕਲ 3200 ਦਾ ਕਰਵਾਇਆ ਇੱਥੇ। ਫੈਲ ਦਾ ਚਾਰਜ 800 ਰੁਪਇਆ ਲਿਆ ਇਹਨਾਂ ਨੇ। ਉਸ ਤੋਂ ਬਾਅਦ ਵੀਜ਼ਾ ਆ ਗਿਆ। ਵੀਜ਼ਾ ਆਉਣ ਤੋਂ ਬਾਅਦ ਦਿੱਲੀ ਦਾ ਕੰਮ ਦਾ ਮੈਡੀਕਲ ਕਰਾਇਆ, ਉਹ ਵੀ 2 ਨੰਬਰ ਦਾ ਕਰਵਾਇਆ। ਉਹ ਵੀ ਕੋਈ ਸਾਨੂੰ ਹੱਥ ਰਿਪੋਰਟ ਨਹੀਂ ਦਿੱਤੀ। ਉਹਦਾ 5,500 ਰੁਪਇਆ ਦਿੱਤਾ ਤੇ 1200 ਰੁਪਇਆ ਕਰਾਇਆ ਦਿੱਤਾ ਹੁਸ਼ਿਆਰਪੁਰ ਤੋਂ ਜਾਣ ਦਾ। ਵੀਜ਼ਾ ਕਿਹੜਾ ਹੈ? ਨਕਲੀ ਕਵੈਤ ਦਾ ਨਕਲੀ ਆ। ਆਹ ਫੋਟੋ ਕਾਪੀ ਦਿੱਤੀ 20 ਅਪ੍ਰੈਲ ਨੂੰ। 20 ਅਪ੍ਰੈਲ ਨੂੰ ਫੋਟੋ ਕਾਪੀ ਦਿੱਤੀ। ਇਹਦੇ ਤੇ ਡੇਟ ਵੀਜ਼ਾ ਨੰਬਰ ਹੋਰ ਆ, ਡੇਟ ਹੋਰ ਵਾ ਤੇ ਆਹ ਜਿਹੜੀ ਪਾਸਪੋਰਟ ਤੇ ਸਟੈਂਪ ਲੱਗ ਕੇ ਆਈ ਆ, ਪਾਸਪੋਰਟ ਸਾਡਾ ਖਰਾਬ ਕਰ ਦਿੱਤਾ। ਇਹਦੇ ਤੇ ਡੇਟ ਹੋਰ ਆ ਤੇ ਵੀਜ਼ਾ ਨੰਬਰ ਹੋਰ ਆ। ਤੁਹਾਨੂੰ ਲੱਗਦਾ ਤੁਹਾਡੇ ਨਾਲ ਧੋਖਾ ਹੋਇਆ? ਸਾਡੇ ਨਾਲ ਪੂਰਾ ਸ਼ਰੇਆਮ ਦੱਸਦਾ ਜੀ ਧੋਖਾ ਹੋਇਆ। ਕਿੰਨੇ ਕੁ ਬੰਦੇ ਆ? ਬੰਦੇ ਤਕਰੀਬਨ 400 ਦੇ ਕਰੀਬ ਬੰਦਾ ਹੈ। ਟਰੈਵਲ ਏਜੰਟ ਤੇ ਸੁਰਜੀਤ ਸਿੰਘ ਪੁੱਤਰ ਅਵਤਾਰ ਸਿੰਘ ਜਿਹੜਾ ਕਿ ਲਿੰਗੋਕੇ ਨੇ ਆਪਣੀ ਇੱਕ ਦੁਕਾਨ ਖੋਲ੍ਹੀ ਹੋਈ ਹੈ। ਉਹਦੇ ਵਿੱਚ ਇਹ ਮੁੰਡੇ ਜਿਹੜੇ ਮੈਨੂੰ ਮਿਲੇ ਸੀ, ਕਹਿੰਦੇ ਕਿ ਅਸੀਂ ਜਿਹਨੂੰ ਪੈਸੇ ਦਿੱਤੇ ਹੋਏ ਬਾਹਰ ਜਾਣ ਵਾਸਤੇ, ਨਾ ਤਾਂ ਇਹਨੇ ਬਾਹਰ ਭੇਜਿਆ, ਉਹ ਨਾ ਹੀ ਸਾਡੇ ਪਾਸਪੋਰਟ ਦੇ ਰਿਹਾ। ਜਿਹਦੇ ਸੰਬੰਧ ਵਿੱਚ ਆਪਾਂ ਏਜੰਟ ਨੂੰ ਬੁਲਾਇਆ, ਮੁੰਡੇ ਵੀ ਹੈਗੇ ਆ, ਉਹ ਪੁੱਛਗਿੱਛ ਕਰਾਂਗੇ। ਜੋ ਵੀ ਹਾਲਾਤ ਸਾਹਮਣੇ ਪਾਏ ਜਾਣਗੇ ਉਸ ਮੁਤਾਬਕ ਕਾਰਵਾਈ ਕੀਤੀ ਜਾਊਗੀ। ਤਰਨਤਾਰਨ ਦੇ ਹਲਕਾ ਝਬਾਲ ਦੇ ਪਿੰਡ ਐਮਾ ਕਲਾ ਦੇ ਵਸਨੀਕਾਂ ਨੇ ਇਲਾਕੇ 'ਚ ਸਰਕਾਰ ਅਤੇ ਪੁਲਿਸ ਦੇ ਆਪਣੀ ਸ਼ਹਿ ਹੇਠਾਂ ਨਸ਼ਾ ਵੇਚਣ ਦੇ ਇਲਜ਼ਾਮ ਲਗਾਏ ਹੈ। ਪਿੰਡ ਵਾਸੀਆਂ ਨੂੰ ਨਸ਼ਾ ਤਸਕਰਾਂ ਦਾ ਵਿਰੋਧ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਤਸਕਰਾਂ ਨੇ ਦਿਨ ਦਿਹਾੜੇ ਸ਼ਰੇਆਮ ਗੁੰਡਾਗਰਦੀ ਕਰਦਿਆਂ 4 ਘਰਾਂ ਵਿੱਚ ਦਾਖਲ ਹੋ ਕੇ ਸਮਾਨ ਦੀ ਤੋੜ-ਫੋੜ ਕਰਦੇ, ਨਕਦੀ ਅਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਏ। ਪੀੜਤ ਲੋਕਾਂ ਨੇ ਕਿਹਾ ਕਿ ਪਿੰਡ ਦੇ ਕੁਝ ਲੋਕ ਸਰੇਆਮ ਪਿੰਡ ਵਿੱਚ ਪੁਲਿਸ ਤੇ ਸਰਕਾਰੀ ਸ਼ੈ ਉੱਤੇ ਨਸ਼ਾ ਵੇਚ ਰਹੇ ਹਨ ਅਤੇ ਉਹਨਾਂ ਦੇ ਦੁਆਰਾ ਵਿਰੋਧ ਕਰਨ ਉੱਤੇ ਉਕਤ ਲੋਕਾਂ ਦੁਆਰਾ ਜਿੱਥੇ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਹੈ, ਉੱਥੇ ਹੀ ਅੱਜ ਉਹਨਾਂ ਦੇ ਘਰਾਂ ਵਿੱਚ ਦਾਖਲ ਹੋ ਕੇ ਸਮਾਨ ਦੀ ਤੋੜ-ਫੋੜ ਕਰਨ ਦੇ ਇਲਾਵਾ ਮਾਰ-ਕੁੱਟ ਵੀ ਕੀਤੀ ਹੈ। ਪੁਲਿਸ ਨੂੰ ਉਕਤ ਤਸਕਰਾਂ ਸੰਬੰਧੀ ਕਈ ਵਾਰ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ, ਜਿਸ ਦੇ ਕਾਰਨ ਨਸ਼ਾ ਤਸਕਰਾਂ ਦੇ ਹੌਸਲੇ ਵਧਦੇ ਜਾ ਰਹੇ ਹਨ। ਪੀੜਤ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਇਨਸਾਫ ਦੀ ਮੰਗ ਕੀਤੀ ਹੈ। ਭਾਜੀ ਇਹੀ ਸਮੈਕ ਸਮੂਕ ਵੇਚਦੇ ਆ, ਪਿੰਦਾ ਵਾਏ ਉਧਰੋਂ। ਅਸੀਂ ਤੇ ਪਿੰਡੋਂ ਬਾਹਰ ਰਹਿੰਦੇ ਆ ਤੇ ਸਾਡੇ ਬੱਚਿਆਂ ਨੂੰ ਵੀ ਲਾਉਂਦੇ ਆ ਤੇ ਸਾਡਾ ਉਹਦੇ ਘਰ ਤੋਂ ਕਿੰਨਾ ਦੂਰ ਆ ਘਰ, ਤੇ ਫੇਰ ਵੀ ਸਾਡਾ ਘਰ ਆਣ ਕੇ ਵੱਢ ਗਏ ਆ। ਅਸੀਂ ਤੇ ਘਰ ਹੀ ਨਹੀਂ ਹੈਗੇ। ਸਾਡੇ ਬੱਚੇ ਵੀ ਛੋਟੇ ਛੋਟੇ, ਇਹਨਾਂ ਦੇ ਵਿੱਚ ਪੇੜਾ ਚਪੂੜਾ ਮਾਰ ਗਏ ਆ। ਸਾਡੀ ਲੰਬਾਰੀ ਵੀ ਫੋਲ ਫਾਲ ਕੇ ਤੇ ਵਿੱਚੋਂ ਲੈ ਗਏ ਆ। ਥੋੜੇ ਬਾਤੇ ਪੈਸੇ ਤੇ ਹੈਗਾ ਹੀ ਕੱਢ ਕੁੱਢ ਕੇ ਲੈ ਗਏ ਆ। ਬਿਲਕੁਲ ਸਾਡਾ ਬਹੁਤ ਜ਼ਿਆਦਾ ਨੁਕਸਾਨ। ਸਾਡਾ ਸਿਲੰਡਰ ਵੱਢ ਕੇ ਤੇ ਸਾਡੀ ਅੱਗ ਲਾਉਣ ਤੱਕ ਸਾਡੇ ਅੰਦਰ ਗਏ ਆ।
ਕੁੜੀ ਮੇਰੀ ਨੇ ਆਣ ਕੇ ਬੂਹਾ ਖੋਲਿਆ, ਫੇਰ ਗੈਸ ਅੰਦਰੋਂ ਨਿਕਲੀ। ਫੁੱਟ ਕਰਕੇ ਆ ਵੀ ਇਹਨਾਂ ਦੀ ਗੈਸ ਜਿਹੜੀ ਅੰਦਰੇ ਅੰਦਰ ਹੋ ਜੇ ਤੇ ਅੱਗ ਲੱਗ ਜੇ। ਦੁਸ਼ਮਣੀ ਇਹੋ ਭਾਜੀ, ਇਹ ਨਸ਼ਾ ਪੱਤਾ ਵੇਚਦੇ ਆ, ਸਮੈਕ ਵੇਚਦੇ ਆ ਤੇ ਸਾਡੇ ਬੱਚਿਆਂ ਨੂੰ ਵੀ ਲਾਉਂਦੇ। ਜੇ ਅਸੀਂ ਡੱਕਦੇ ਆ ਤੇ ਸਾਡੇ ਗਾੜੀਆਂ ਆਣ ਕੇ ਤੇ ਸਾਡੇ ਘਰ ਆਣ ਕੇ ਪੈ ਜਾਂਦੇ। ਲਾਮ ਇਹਨਾਂ ਦੇ ਜਿਹੜਾ ਅਮਰੀਕ ਸਿੰਘ ਆ, ਅਮਰੀਕ ਸਿੰਘ ਤੇ ਜਿਹੜਾ ਗੁਰਪ੍ਰੀਤ ਪਾਰਟੀ ਆ, ਇਹਨਾਂ ਦਾ ਪਹਿਲਾਂ ਵੀ ਕ੍ਰਾਸ ਕੇਸ ਚੱਲਦਾ, ਪਰਚਾ ਪਹਿਲਾਂ ਹੋਏ ਇਹਨਾਂ ਦੇ ਆਪਸ ਵਿੱਚ। ਕੱਲ ਜਦੋਂ ਮੌਕੇ ਤੇ ਆਣ ਕੇ ਵੇਖਿਆ, ਉਦੋਂ ਉਹਨਾਂ ਦੇ ਜਿਹੜਾ ਅਮਰੀਕ ਸਿੰਘ ਪਾਰਟੀ ਆ, ਉਹਨਾਂ ਦੇ ਦੋਨਾਂ ਮੁੰਡਿਆਂ ਦੇ ਤੇ ਇੱਕ ਅਮਰੀਕ ਸਿੰਘ ਦੀ ਘਰ ਦੀ ਜਿਹੜੀ ਆ ਉਹਦੇ ਸਿਰ 'ਚ ਸੱਟਾਂ ਲੱਗੀਆਂ ਸੀ। ਤੇ ਅੱਜ ਹੁਣ ਜਦੋਂ ਵੇਖਿਆ ਵੀ ਉਹਨਾਂ ਨੇ ਇਹਨਾਂ ਦੇ ਘਰ ਤੇ ਆਣ ਕੇ ਹਮਲਾ ਕਰਤਾ ਜੀ, ਭੰਨਤੋੜ ਕਰਤੀ ਹੈ, ਤੇ ਕੋਈ ਨਹੀਂ ਪਰਚਾ ਦਿੰਦੇ ਅਸੀਂ, ਮੁਲਜ਼ਮ ਲਿਆ ਕੇ ਵਾੜਦੇ ਹਾਂ ਹਵਾਲਾ 'ਚ। ਮੁਕਤਸਰ ਦੇ ਪਿੰਡ ਰਹੂੜੀਆਂ ਵਾਲੀ ਸਰਕਾਰੀ ਸਕੂਲ ਵਿੱਚ ਡੀਪੀ ਅਧਿਆਪਕ ਵੱਲੋਂ ਸਕੂਲ ਦੀ ਬੱਚੀਆਂ ਦੇ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਵਾਲਿਆਂ ਨੇ ਸਕੂਲ ਪਹੁੰਚ ਕੇ ਡੀਪੀ ਅਧਿਆਪਕ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਮੌਕੇ ਤੇ ਪਹੁੰਚੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗਲਤ ਬੋਲਦਾ ਤੇ ਛੇੜਛਾੜ ਕਰਦਾ ਕੁੜੀਆਂ ਦੀ, ਤੇ ਬੱਚਿਆਂ ਨੇ ਦੱਸਣ ਡਰਦੇ ਨੇ। ਪਹਿਲਾਂ ਹੁਣ 5-7 ਦਿਨਾਂ ਦੀ ਗੱਲ ਚੱਲੀ ਸੀ ਮੈਡਮਾਂ ਕੋਲੇ, ਉਹ ਵੀ ਸਾਨੂੰ ਤਾਂ ਕੱਲ ਹੀ ਪਤਾ ਲੱਗਾ, ਜਵਾਕਾਂ ਨੇ ਦੱਸਿਆ। ਕੱਲ ਤਾਂ ਹੀ ਅਸੀਂ ਫਿਰ ਸਾਰਿਆਂ ਨੇ ਰੌਲਾ ਪਾ ਲਿਆ ਵੀ ਗੱਲ ਕਰੋ ਇਹਨਾਂ ਨਾਲ। ਸਾਡੀ ਮੰਗ ਆ ਵੀ ਉਹ ਨੌਕਰੀ ਤੋਂ ਲੈਣਾ ਚਾਹੀਦਾ ਤੇ ਉਹਦੇ ਚਿੱਤਰ ਪੈਣੇ ਚਾਹੀਦੇ, ਉਹਦਾ ਮੂੰਹ। ਇਹ ਸਰਕਾਰੀ ਹਾਈ ਸਕੂਲ ਪਿੰਡ ਰੋੜਿਆਂ ਵਾਲੀ ਦੇ ਵਿੱਚ ਇੱਕ ਮਾਮਲਾ ਆਇਆ ਵੀ ਇੱਥੇ ਇੱਕ ਡੀਪੀ ਮਾਸਟਰ ਤਲਵਿੰਦਰਜੀਤ ਸਿੰਘ, ਉਹ ਸਕੂਲ ਦੀਆਂ ਬੱਚੀਆਂ ਜੋ ਹੈਗੀਆਂ ਉਹਨਾਂ ਦੇ ਨਾਲ ਕੋਈ ਜਿਸਮਾਨੀ ਤੌਰ ਤੇ ਛੇੜਛਾੜ ਕਰਦਾ, ਜਿਸ ਸੰਬੰਧੀ ਅਸੀਂ ਮੌਕੇ ਤੇ ਆਏ ਹਾਂ। ਸੋ ਅਸੀਂ ਪਿੰਡ ਵਾਲਿਆਂ ਦੇ ਜੋ ਵੀ ਉਹਨਾਂ ਦੇ ਸੁਣ ਕੇ, ਜਾਂ ਜੋ ਵੀ ਉਹ ਕਿਸੇ ਕਿਸਮ ਦੀ ਕੋਈ ਲੀਗਲੀ ਕਾਰਵਾਈ ਕਰਾਉਣਾ ਚਾਹੁੰਦੇ ਆ, ਜਾਂ ਕੋਈ ਸਾਡੇ ਕੋਲ ਬਿਆਨ ਜਾਂ ਕੋਈ ਕਿਸੇ ਕਿਸਮ ਦੀ ਦਰਖਾਸਤ। ਤੇ ਇਹ ਸਨ ਅੱਜ ਦੀਆਂ ਖਬਰਾਂ। ਜਾਂਦੇ ਫਿਰ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈਡਲਾਈਨਸ ਤੇ। ਈਵੀਐਮ ਦੀ ਸੁਰੱਖਿਆ ਤੇ ਸਵਾਲ ਕਰਨ ਵਾਲਿਆਂ ਨੂੰ ਚੋਣ ਕਮਿਸ਼ਨ ਨੇ ਦਿੱਤਾ ਜਵਾਬ। ਕਿਹਾ ਈਵੀਐਮ ਨੂੰ ਸੀਲ ਕਰਨ ਦੀ ਪ੍ਰਕਿਰਿਆ ਪਾਰਟੀਆਂ ਦੇ ਆਗੂਆਂ ਦੇ ਸਾਹਮਣੇ ਹੋਈ, ਨਾਲੇ ਸੀਈਪੀਐਫ ਦੀ ਸਖਤ ਸੁਰੱਖਿਆ ਵਿਚਾਲੇ ਹਨ ਮਸ਼ੀਨਾਂ। ਸੁਖਪਾਲ ਖਹਿਰਾ ਆਏ ਨਵਜੋਤ ਸਿੱਧੂ ਦੇ ਹੱਕ 'ਚ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਨੂੰ ਲੈ ਕੇ ਸਿਆਸਤਾਂ ਸ਼ਿਖਰਾਂ ਤੇ। ਖਹਿਰਾ ਨੇ ਕਿਹਾ ਪੀਡੀਏ 'ਚ ਸ਼ਾਮਿਲ ਹੋ ਜਾਣ ਨਵਜੋਤ ਸਿੱਧੂ। ਪਰਨੀਤ ਕੌਰ ਨੇ ਚੁੱਕੇ ਨਵਜੋਤ ਸਿੱਧੂ ਦੇ ਬਿਆਨ ਤੇ ਸਵਾਲ। ਕਿਹਾ ਜੇਕਰ ਕੋਈ ਨਾਰਾਜ਼ਗੀ ਸੀ ਤਾਂ ਪਾਰਟੀ ਪਲੇਟਫਾਰਮ ਤੇ ਕਰਨੀ ਚਾਹੀਦੀ ਸੀ ਗੱਲ। ਚੋਣਾਂ 'ਚ ਸਿੱਧੂ ਦੇ ਇਸ ਬਿਆਨ ਨਾਲ ਪਾਰਟੀ ਨੂੰ ਹੋਇਆ ਹੈ ਨੁਕਸਾਨ, ਜਦਕਿ ਰਾਜਕੁਮਾਰ ਵੇਰਕਾ ਨੇ ਦੋਹਾਂ ਲੀਡਰਾਂ ਨੂੰ ਜਨਤਕ ਬਿਆਨਬਾਜ਼ੀ ਨਾ ਕਰਨ ਦੀ ਦਿੱਤੀ ਸਲਾਹ। ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਹੋਣਗੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਰਜਿਸਟਰਡ। ਗਿਆਨ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ 12 ਸਿੱਖ ਸੰਸਥਾਵਾਂ ਦੀ ਇੱਕ ਵਿਸ਼ਵ ਪੱਧਰੀ ਤੇ ਤਾਲਮੇਲ ਕਮੇਟੀ ਦਾ ਕੀਤਾ ਗਠਨ। ਤੇ ਬਰਗਾੜੀ ਗੋਲੀकांड ਦੇ ਮੁਲਜ਼ਮ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਨਹੀਂ ਮਿਲੀ ਜ਼ਮਾਨਤ, ਜਦਕਿ ਹਾਈ ਕੋਰਟ ਨੇ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਦਿੱਤੀ ਰਾਹਤ। ਕੋਰਟ ਨੇ ਪੁਲਿਸ ਨੂੰ ਜਲਦ ਚਲਾਨ ਪੇਸ਼ ਕਰਨ ਦੀ ਕੀਤੀ ਤਾਕੀਦ। ਤੇ ਇਸ ਦੇ ਨਾਲ ਹੀ ਮੈਨੂੰ ਸੁਪ੍ਰਿਆ ਵਰਮਾ ਨੂੰ ਦਵੋ ਜਾਣ ਦੀ ਇਜਾਜ਼ਤ। ਸਤਿ ਸ਼੍ਰੀ ਅਕਾਲ।